ਬਿਸਮਿਲ੍ਲਾ ਰਹਿਮਾਨ ਰਹੀਮ ਤੇ ਅਸਲਾਮੁ ਅਲੈਕੁਮ। 22 ਮਈ ਪਾਕਿਸਤਾਨ ਦੇ ਵਿੱਚ ਜੁਮੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 174। ਹੁਣ ਚੱਲਦੇ ਹਾਂ ਅੱਜ ਦੀਆਂ ਗੂੜੀਆਂ ਨਿੱਘੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਸਭ ਤੋਂ ਪਹਿਲੀ ਖਬਰ ਤੁਹਾਡੇ ਸਾਹਮਣੇ ਗਿਲਗਿਤ ਬਲਤਿਸਤਾਨ ਤੋਂ ਰੱਖੀਏ, ਜਿੱਥੇ ਭਾ ਸਫਦਰ ਨੇ ਹਥੌੜਾ ਚੁੱਕ ਲਿਆ ਤੇ ਹੁਣ ਉਹਨਾਂ ਨੇ ਆਖਿਆ ਵੀ ਮੈਂ ਛੱਡਣਾ ਬੰਦਾ ਕੋਈ ਨਹੀਂ। ਇੱਕ ਪਾਸੇ ਹਥੌੜਾ ਚੁੱਕ ਲਿਆ ਤੇ ਇੱਕ ਪਾਸੇ ਉਹਨਾਂ ਚਪੇੜਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਨੇ। ਇਹ ਚਪੇੜਾਂ ਕਿਉਂ ਮਾਰ ਰਹੇ ਨੇ ਤੇ ਹਥੌੜਾ ਕਿਉਂ ਚੁੱਕ ਲਿਆ? ਤੁਹਾਨੂੰ ਪਤਾ ਵੀ ਗੁੱਸੇ 'ਚ ਬੜੇ ਨੇ। ਜੋ ਕੁਝ ਉਹਨਾਂ ਨਾਲ ਵਕਤ ਨੇ, ਹਾਲਾਤ ਨੇ ਕਰ ਛੱਡਿਆ। ਮੈਂ ਤੁਹਾਨੂੰ ਪਹਿਲਾਂ ਵੀ ਆਖਿਆ ਵੀ ਮੁਸੀਬਤੀ ਬੰਦੇ ਨੇ। ਇਸ ਵਜ੍ਹਾ ਤੋਂ ਹੁਣ ਕਿਤੇ ਹਥੌੜਾ ਚੁੱਕੀ ਫਿਰਦੇ ਨੇ ਤੇ ਕਿਤੇ ਚਪੇੜਾਂ ਠੋਕੀ ਆਉਂਦੇ ਨੇ ਲੋਕਾਂ ਨੂੰ। ਇਹ ਸਾਰਾ ਮਾਮਲਾ ਕੀ ਹੈ? ਪਹਿਲੇ ਤਾਂ ਇਹ ਵੀਡੀਓ ਵੇਖੋ, ਇਹ ਸਕਰੀਨ ਦੇ ਉੱਤੇ ਚੱਲ ਰਹੀ ਹੈ। ਤੁਹਾਡੇ ਨਾਲ ਆਵਾਜ਼ ਵੀ ਇਹਦੀ ਕੋਈ ਨਾ ਕੋਈ ਤੁਹਾਨੂੰ ਸੁਣਾਵਾਂਗੇ ਹਲਕੀ ਫੁਲਕੀ, ਤਾਂ ਕਿ ਤੁਸੀਂ ਸੁਣ ਸਕੋ ਕਿ ਭਾ ਸਫਦਰ ਹੀ ਨੇ ਔਰ ਉਹ ਹਥੌੜਾ ਚੁੱਕ ਕੇ ਪੱਥਰ ਤੋੜ ਰਹੇ ਨੇ। ਅੱਛਾ, ਇਹ ਸ਼ੇਰੀ ਫਰਹਾਦ ਦੀ ਗੱਲ ਤੇ ਤੁਸੀਂ ਸੁਣੀ ਸੀ ਵੀ ਕਿਵੇਂ ਪੱਥਰ ਤੋੜ ਕੇ ਉਹਨਾਂ ਵਿੱਚੋਂ ਦੀ ਨਹਿਰ ਕੱਢਣ ਦੀ ਕੋਸ਼ਿਸ਼ ਕੀਤੀ ਸੀ, ਤੇ ਉਸੇ ਤਰੀਕੇ ਨਾਲ ਹੁਣ ਇਸ ਵੇਲੇ ਪਾਣੀ ਜ਼ਾਹਿਰ ਹੈ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ। ਭਾਜੀ ਦਾ ਮੇਰਾ ਖਿਆਲ ਹੈ ਕਿ ਕਿਤੇ ਜਾਂ ਤਾਂ ਸੜਕ ਰੁਕੀ ਹੈ, ਟ੍ਰੈਫਿਕ ਬੰਦ ਹੈ, ਜਾਂ ਕਿਤੇ ਪਾਣੀ ਬੰਦ ਹੈ। ਹੁਣ ਮੈਨੂੰ ਨਹੀਂ ਪਤਾ ਕਿ ਭਾਜੀ ਟ੍ਰੈਫਿਕ ਖੋਲ੍ਹਣ ਦੀ ਕੋਸ਼ਿਸ਼ ਕਰਨ ਡਏ ਨੇ ਜਾਂ ਪਾਣੀ ਖੋਲ੍ਹਣ ਦੀ ਕੋਸ਼ਿਸ਼ ਕਰ ਰਹੇ ਨੇ। ਮਤਲਬ ਦੋਵੇਂ ਸ਼ੈਵਾਂ ਹੀ ਤੁਹਾਨੂੰ ਪਤਾ ਹੈ ਕਿ ਖਰਾਬੀ ਕਰਦੀਆਂ ਨੇ। ਟ੍ਰੈਫਿਕ ਬੰਦ ਹੋਵੇ ਤੇ ਉਹਦੇ ਨਾਲ ਵੀ ਮਾਮਲਾਤ ਖਰਾਬ ਨੇ। ਜ਼ਾਹਿਰ ਹੈ ਜਿਸ ਵੇਲੇ ਲੋਕੀ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਟਰੈਵਲ ਹੀ ਨਹੀਂ ਕਰ ਸਕਦੇ ਤੇ ਮਾਮਲਾਤ ਕਿਵੇਂ ਚੱਲਣੇ। ਤੇ ਜੇ ਪਾਣੀ ਬੰਦ ਹੋ ਜਾਏ ਤੇ ਉਹਦੇ ਤੇ ਤੁਹਾਨੂੰ ਪਤਾ ਫਿਰ ਹੋਰ ਮਸਲੇ ਖਰਾਬ ਹੁੰਦੇ ਨੇ। ਤੇ ਇਹ ਭਾ ਸਫਦਰ ਹੁਣ ਉੱਥੇ ਪਾਣੀ ਕੱਢਣ ਦੀ ਕੋਸ਼ਿਸ਼ ਕਰਨ ਡਏ ਨੇ ਤਾਂ ਕਿ ਲੋਕਾਂ ਨੂੰ ਸਹੂਲਤ ਹੋਵੇ। ਉਹਨਾਂ ਨੂੰ ਅਗਰ ਹੁਣ ਮੈਨੂੰ ਨਹੀਂ ਪਤਾ ਵੀ ਇਹ ਪੀਣ ਵਾਲਾ ਪਾਣੀ ਹੈ ਜਾਂ ਨਿਕਾਸੀ ਪਾਣੀ ਜਿਹੜਾ ਬੰਦ ਹੋਇਆ, ਇਹ ਮੇਰੇ ਨਹੀਂ ਇਲਮ ਦੇ ਵਿੱਚ ਵੀ ਕਿਹੜਾ ਪਾਣੀ ਹੈ ਜਿਹੜਾ ਭਾ ਸਫਦਰ ਕੱਢਣ ਦੀ ਉੱਥੇ ਕੋਸ਼ਿਸ਼ ਕਰਨ ਡਏ ਨੇ। ਥੋੜਾ ਫੜੀ ਫਿਰਦੇ ਨੇ ਔਰ ਹਰ ਸ਼ੈ ਹੀ ਭੰਨ ਤਰੋੜੀ ਫਿਰਦੇ ਨੇ। ਇਹ ਗੁੱਸਾ ਭਾ ਸਫਦਰ ਨੂੰ ਕਿਸੇ ਹੋਰ ਤੇ ਹੈ। ਸੋਚੋ ਕਿ ਜੇ ਭਾ ਸਫਦਰ ਦੇ ਕੋਲ ਦੁਰਮਟ ਹੋਵੇ, ਕਿਉਂਕਿ ਦੁਰਮਟ ਜਿਹੜਾ ਉਹਨਾਂ ਦਾ ਉਹ ਛੱਡ ਆਏ ਨੇ ਵਾਪਸ ਉੱਥੇ। ਇਹ ਦੁਰਮਟ ਲੋਕਾਂ ਨੂੰ ਪਤਾ ਨਹੀਂ, ਕਈਆਂ ਨੂੰ ਦੁਰਮਟ ਹੁੰਦਾ ਜਿਹਦੇ ਨਾਲ ਉਹ ਫਰਸ਼ ਪੱਕਾ ਪਾਉਣ ਤੋਂ ਪਹਿਲਾਂ ਜ਼ਮੀਨ ਨੂੰ ਪੱਧਰ ਕਰੀਦਾ। ਉਹ ਦੁਰਮਟ ਦੇ ਨਾਲ ਉਹਨੂੰ, ਮੇਰਾ ਮਤਲਬ ਹੈ ਕਿ ਥੱਲੇ ਦਬਾਈਦਾ ਜ਼ਮੀਨ, ਜਿਹੜੀ ਹਮਵਾਰ ਨਹੀਂ ਹੁੰਦੀ। ਹੁਣ ਭਾਜੀ ਦੇ ਕੋਲ ਜੇ ਦੁਰਮਟ ਇੱਥੇ ਹੁੰਦਾ, ਮੈਨੂੰ ਲੱਗਦਾ ਦੁਰਮਟ ਛੱਡ ਆਏ ਨੇ ਕਿਤੇ, ਤੇ ਦੁਰਮਟ ਨਾਲ ਉਹਨਾਂ ਨੇ ਕੰਮ ਸਿੱਧਾ ਕਰ ਦੇਣਾ ਸੀ। ਇੱਥੇ ਜ਼ਿਆਦਾ ਪੱਥਰ ਮੇਰਾ ਖਿਆਲ ਦੁਰਮਟ ਨਾਲ ਜ਼ਿਆਦਾ ਟੁੱਟਣਾ ਸੀ। ਹੁਣ ਇਹ ਤੁਸੀਂ ਦੱਸੋਗੇ ਮੈਨੂੰ ਵੀ ਇਹ ਹਥਿਆਰ, ਆਪਣਾ ਹਥੌੜਾ ਦਰੁਸਤ ਹਥਿਆਰ ਹੈ ਕਿ ਦੁਰਮਟ ਜ਼ਿਆਦਾ ਦਰੁਸਤ ਇੱਥੇ ਵਾਸਤੇ ਔਜ਼ਾਰ ਜਾਂ ਹਥਿਆਰ ਹੈ ਜਿਹੜਾ ਇਹਨਾਂ ਪੱਥਰਾਂ ਨੂੰ ਤੋੜ ਸਕਦਾ ਹੈ? ਕਿਉਂਕਿ ਭਾਜੀ ਜਿਹੜੇ ਨੇ ਉਹ ਮੁਕੰਮਲ ਤੌਰ 'ਤੇ ਫਸ ਗਏ ਨੇ ਤੇ ਉੱਥੇ, ਕਿਉਂਕਿ ਵੋਟ ਮੰਗਣੇ ਨੇ। ਹੁਣ ਲੋਕਾਂ ਆਖਿਆ ਵੀ ਸਾਡਾ ਇਹ ਰਾਹ ਖੋਲ੍ਹੋ ਜਾਂ ਸਾਡਾ ਪਾਣੀ ਕੱਢੋ, ਤੇ ਭਾਜੀ ਦਾ ਤੇ ਇਸ ਵੇਲੇ ਆਪਣੀਆਂ ਮੁਸੀਬਤਾਂ 'ਚ ਵਿਚਾਰੇ ਪਏ ਨੇ। ਉਹਨਾਂ ਦੇ ਤੇ ਆਪਣਾ ਉੱਥੇ ਪਾਣੀ ਬੰਦ ਹੋ ਜਾਏ ਜਾਂ ਰੋਡ ਬੰਦ ਹੋ ਜਾਏ ਮਾਨਸੇਰਾ, ਤੇ ਉੱਥੇ ਕੋਈ ਨਹੀਂ ਖੋਲ੍ਹਣ ਵਾਲਾ, ਤੇ ਉਹ ਕਿਸ ਤਰ੍ਹਾਂ ਦੁਨੀਆ ਦਾ ਕੱਢ ਦੇਣ ਜਨਾਬ ਪਾਣੀ ਜਾਂ ਰਸਤਾ। ਉਹ ਖੈਰ ਫਿਰ ਆਪੇ ਹੀ ਉੱਥੇ ਲੈ ਕੇ ਥੋੜਾ ਥੋੜਾ ਉੱਥੇ ਸ਼ੁਰੂ ਕੀਤਾ ਉਹਨਾਂ ਨੇ ਆਪਣਾ ਕੰਮ। ਉਹ ਕੀ ਕਰਨ, ਮੁਸੀਬਤੀ ਬੰਦੇ ਨੇ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ। ਇੱਕ ਪਾਸੇ ਤੇ ਹੈ, ਦੂਜਾ ਜ਼ਰਾ ਤੁਸੀਂ ਉਹਨਾਂ ਦਾ ਇੰਟਰਵਿਊ ਸੁਣਨਾ। ਉਹਨਾਂ ਨੂੰ ਕਿਸੇ ਬੰਦੇ ਨੇ ਪਤਾ ਨਹੀਂ ਮੁਬਾਰਕ ਦਿੱਤੀ ਏ। ਹੁਣ ਇਹ ਨਹੀਂ ਪਤਾ, ਕਿਸੇ ਨੇ, ਮੈਨੂੰ ਤੇ ਪਤਾ ਇਹ ਲੱਗਿਆ ਵੀ ਕਿਸੇ ਬੰਦੇ ਨੇ ਲਾਗੋਂ ਦੀ ਲੰਘਦਿਆਂ ਆਖਿਆ ਵੀ ਬਾਕੂ ਦਾ ਵਿਜ਼ਿਟ ਬਾਜੀ ਦਾ ਤੁਹਾਨੂੰ ਮੁਬਾਰਕ ਹੋਏ। ਭਾਜੀ ਨੂੰ ਗੁੱਸਾ ਚੜਿਆ ਤੇ ਉਹਨਾਂ ਚਪੇਟ ਠੋਕ ਦਿੱਤੀ ਹੈ। ਲੇਕਿਨ ਕੁਝ ਬੰਦੇ ਇਹ ਵੀ ਕਹਿੰਦੇ ਨੇ ਕਿ ਉਹ ਜਿਹੜੇ ਬੰਦੇ ਨੇ ਨਵਾਜ਼ ਸ਼ਰੀਫ ਸਾਹਿਬ ਨੂੰ ਕੋਈ ਬੁਰਾ ਭਲਾ ਕਿਹਾ ਸੀ ਤੇ ਭਾਜੀ ਨੇ ਚਪੇਟ ਠੋਕੀ। ਇਹ ਕੀ ਮਾਮਲਾ ਕੀ ਹੋਇਆ? ਪਹਿਲਾਂ ਭਾਜੀ ਦੀ ਜ਼ੁਬਾਨੀ ਸੁਣ ਲਓ। जी, अगर आपको कोई गाली देगा तो आप उसके प्यार करेंगे? बदतमीज़ों को राह रास्ते पे लाना पड़ता है। मैं आपके घर बैठा हूँ, मुझे ये हक हासिल नहीं है कि मैं आपके पर्दे चार दीवारी का तकद्दुस पामाल करूँ। अगर किसी जमात का जलसा हो रहा है तो मुझे वहाँ नहीं जाना चाहिए। अगर मैं वहाँ जाता हूँ तो मुझे किसी के बाप दादा को गाली नहीं देनी चाहिए। नवाज शरीफ कौम के लीडर हैं, मेरे भी लीडर हैं, मगर साथ साथ मेरे बाप भी हैं। वो बगैरत होता है जो बाप की गाली सुने। और ये तो अभी उसको थप्पड़ लगा, फौजी को सोन नहीं लगा, वरना समझ आ जाती उसको भी। ये मादर पिदर बच्चे जो आते हैं ना, इनको समझाया नहीं जा सकता। ਸੁਣ ਲਿਆ ਜੇ, ਭਾਜੀ ਕਹਿੰਦੇ ਨੇ ਵੀ ਕਿਸੇ ਬੰਦੇ ਨੇ ਗਾਲ ਕੱਢੀ ਹੈ ਤੇ ਮੈਂ ਉਹਨੂੰ ਚਪੇੜ ਮਾਰੀ ਹੈ। ਭਾਜੀ, ਤੁਹਾਨੂੰ ਪਤਾ ਵੀ ਭਾਜੀ ਦਾ ਸੁਭਾਅ ਤੇ ਕੱਬਾ ਨਹੀਂ, ਲੇਕਿਨ ਗੁੱਸਾ ਜ਼ਰਾ ਤੇਜ਼ ਹੈ ਥੋੜ੍ਹਾ ਜਿਹਾ। ਔਰ ਫਿਰ ਮੈਂ ਦੱਸਿਆ ਤੁਹਾਨੂੰ ਕਿ ਮੁਸੀਬਤਾਂ ਵੀ ਉਹਨਾਂ ਦੀ ਜ਼ਿੰਦਗੀ 'ਚ ਇੰਨੀਆਂ ਕੁ ਪਈਆਂ ਨੇ ਕਿ ਹੁਣ ਜ਼ਾਹਿਰ ਹੈ ਕਿੰਨੀਆਂ ਕੁ ਚੁੱਕਣ ਉਹ ਮੁਸੀਬਤਾਂ। ਇਸ ਲਈ ਤੁਸੀਂ ਵੇਖਿਆ ਵੀ ਥੋੜਾ ਚੁੱਕ ਕੇ ਆਪੇ ਹੀ ਉਹ ਸ਼ੁਰੂ ਹੋ ਗਏ ਨੇ। ਅਗਰ ਉਹਨਾਂ ਦੇ ਕੋਲ ਵੀ ਕੋਈ ਐਸੇ ਮਾਮਲਾਤ ਹੁੰਦੇ, ਜਹਾਜ਼ ਹੁੰਦੇ, ਇਕਤਦਾਰ ਹੁੰਦੇ, ਵੱਡੇ ਵੱਡੇ ਲੋਕਾਂ ਨਾਲ ਉਹਨਾਂ ਦੇ ਰਾਬਤੇ ਹੁੰਦੇ, ਤੇ ਉਹਨਾਂ ਦਾ ਪਾਣੀ ਵੀ ਨਿਕਲ ਜਾਣਾ ਸੀ। ਮਤਲਬ ਪੱਥਰ ਕਿਸੇ ਬੰਦੇ ਨੇ ਤੋੜ ਤਾੜ ਦੇਣੇ ਸਨ। ਹੁਣ ਉਹਨਾਂ ਦਾ ਪਾਣੀ ਜਿਹੜਾ ਉਹ ਉਦੋਂ ਹੀ ਨਿਕਲਣਾ ਜਦੋਂ ਉਹਨਾਂ ਨੂੰ ਥੋੜਾ ਚੁੱਕਣਾ ਪੈਣਾ। ਹੁਣ ਥੋੜਾ ਚੁੱਕੀ ਵਿਚਾਰੇ ਆਪੇ ਹੀ ਪੱਥਰ ਤੋੜਦੇ ਫਿਰਦੇ ਨੇ।
ਹੁਣ ਇਹ ਪਤਾ ਨਹੀਂ, ਮੈਂ ਦੁਬਾਰਾ ਤੁਹਾਨੂੰ ਦੱਸਿਆ ਵੀ ਕੋਈ ਪਾਣੀ ਬੰਦ ਹੈ ਜਾਂ ਟ੍ਰੈਫਿਕ ਬੰਦ ਹੈ, ਪਰ ਜਿਹੜੀ ਵੀ ਸ਼ੈ ਬੰਦ ਹੈ ਇਸ ਵੇਲੇ ਬੰਦਿਸ਼ ਪੂਰੀ ਹੈ। ਔਰ ਉਹਨੂੰ ਤੋੜਨ ਵਾਸਤੇ ਉਹਨਾਂ ਨੇ ਜਿਹੜਾ ਉਹ ਗਰੀਬ ਆਦਮੀ ਦਾ ਇਹੀ ਹੁੰਦਾ ਹੈ ਨਾ, ਹਥੌੜਾ, ਦੁਰਮਟ, ਬੇਲਚਾ, ਦਰਾਂਤੀ, ਇਹ ਗਰੀਬ ਕੋਲ ਹਥਿਆਰ ਹੁੰਦੇ ਨੇ ਨਾ। ਹੁਣ ਗਰੀਬ ਦਾ ਕੋਈ, ਮੇਰਾ ਮਤਲਬ ਹੈ ਕਿ ਕੋਈ ਉੱਥੇ ਕੋਈ ਕਰੂਜ਼ ਮਜ਼ਾਇਲ ਤੇ ਗਰੀਬ ਦਾ ਹਥਿਆਰ ਨਹੀਂ ਹੈ ਨਾ। ਗਰੀਬ ਆਦਮੀ ਦਾ ਹਥਿਆਰ ਤੇ ਇਹ ਹੀ ਥੋੜਾ ਥੋੜਾ ਹੀ ਹੈ। ਤੇ ਉਹ ਭਾ ਹੁਣੀ ਜਿਹੜੇ ਨੇ ਉਹ ਥੋੜੇ ਹੁਣ ਫੇਰੀ ਆਉਂਦੇ ਨੇ, ਦੂਜੇ ਪਾਸੇ ਚਪੇੜਾ ਮਾਰੀ ਆਉਂਦੇ ਨੇ। ਤੁਸੀਂ ਜਿਸ ਤਰ੍ਹਾਂ ਸੁਣ ਲਿਆ ਭਾਜੀ ਦੇ ਕੋਲੋਂ, ਤੇ ਉਹ ਹੁਣ ਭਾਜੀ ਜਿਹੜੇ ਨੇ ਉਹਨਾਂ ਨੇ ਤਾਂ ਖੈਰ ਹੀ ਕਲੇਮ ਕੀਤਾ ਕਿ ਉਹ ਜਿਹੜਾ ਬੱਚਾ ਸੀ ਉਹਨੇ ਗਾਲੀ ਦਿੱਤੀ ਹੈ ਔਰ ਉਸ ਵਜ੍ਹਾ ਤੋਂ ਮੈਂ ਉਹਨੂੰ ਮਾਰਿਆ। ਲੇਕਿਨ ਮੈਂ ਤੁਹਾਨੂੰ ਦੱਸਿਆ ਵੀ ਉੱਥੋਂ ਗਰਾਊਂਡ ਤੋਂ ਦੋ ਇਨਫੋਰਮੇਸ਼ਨਸ ਆ ਰਹੀਆਂ ਨੇ, ਹੁਣ ਪਤਾ ਨਹੀਂ ਸੱਚ ਕਿਹੜੀ ਹੈ। ਇੱਕ ਲੋਕੀ ਆਉਂਦੇ ਨੇ ਵੀ ਬਾਕੂ ਦੀ ਮੁਬਾਰਕਬਾਦ ਦਿੱਤੀ ਬਾਜੀ ਦਾ ਜਿਹੜਾ ਕਾਮਯਾਬ ਦੌਰਾ ਹੈ, ਤੇ ਇੱਕ ਆਉਂਦੇ ਨੇ ਕਿ ਨਵਾਜ਼ ਸ਼ਰੀਫ ਸਾਹਿਬ ਨੂੰ ਜਿਹੜਾ ਉਹ ਕਿਸੇ ਨੇ ਬੁਰਾ ਭਲਾ ਆਖਿਆ। ਖੈਰ ਬਈ, ਮੈਂ ਤੇ ਹੁਣ ਇਹ ਨਹੀਂ ਕਹਿ ਸਕਦਾ ਕਿ ਨਵਾਜ਼ ਸ਼ਰੀਫ ਸਾਹਿਬ ਨੂੰ ਬੁਰਾ ਭਲਾ ਭਾ ਦੇ ਸਾਹਮਣੇ ਆਖੋ ਜਾਂ ਬਾਜੀ ਦੇ ਕਿਸੇ ਦੌਰੇ ਦੀ ਮੁਬਾਰਕਬਾਦ ਦਿਓ, ਲੇਕਿਨ ਇਹ ਹੀ ਕਹਾਂਗਾ ਕਿ ਬਈ ਨਾ ਭਾ ਨੂੰ ਸਤਾਓ ਨਾ। ਤੇ ਭਾ ਨੂੰ ਮੈਂ ਹੀ ਦੱਸਾਂਗਾ ਵੀ ਉੱਥੇ ਚੰਗੇ ਭਲੇ ਵੋਟ ਲੈਣ ਗਏ ਹੋ, ਕਦੇ ਪਾਣੀ ਕੱਢਣ ਤੁਰ ਪੈਂਦੇ ਹੋ ਪੱਥਰ ਤੋੜ ਤੋੜ ਕੇ, ਕਦੀ ਚਪੇੜਾ ਮਾਰਦੇ ਹੋ। ਸਰਕਾਰ ਇਹਦੇ ਨਾਲ ਵੋਟ ਤੇ ਪਹਿਲਾਂ ਵੀ ਕੋਈ ਨਹੀਂ ਪੈਣੇ, ਤੁਹਾਨੂੰ ਪਤਾ ਹੀ ਹੈ। ਔਰ ਤੁਹਾਡੀ ਵਜ੍ਹਾ ਨਹੀਂ, ਤੁਸੀਂ ਤੇ ਠੀਕ ਹੋ ਬੰਦੇ। ਪਿਛਲੇ ਜਿਹੜੇ ਦੂਸਰਿਆਂ ਨੇ ਅੰਨੀ ਪਾ ਦਿੱਤੀ ਕਰਪਸ਼ਨ ਕਰ ਕਰਕੇ, ਪੂਰੇ ਟੱਬਰ ਨੇ ਪਿੱਛੋਂ। ਉਹ ਮੈਨੂੰ ਦੱਸੋ ਨਾ ਵੀ ਤੁਸੀਂ ਠੀਕ ਹੋ, ਟਰਾਂਸਫਾਰਮਰ ਹੋ ਤੁਸੀਂ, ਲੇਕਿਨ ਜਿੰਨਾ ਕੁ ਪਿੱਛੇ ਤੁਹਾਡੇ ਤੇ ਲੋਡ ਪਾਇਆ ਹੋਇਆ ਟਰਾਂਸਫਾਰਮਰ ਤੇ, ਉਹ ਤੁਹਾਡੀਆਂ ਡੀਆਂ ਸ਼ੀਆਂ ਤੇ ਉੱਡ ਜਾਣੀਆਂ ਨੇ ਸਾਰੀਆਂ। ਮਤਲਬ ਤੁਸੀਂ ਤੇ ਬਾਜੀ ਦਾ ਇੱਕ ਦਿਨ ਦਾ ਖਰਚਾ ਸਰਕਾਰ ਪੂਰਾ ਨਹੀਂ ਕਰ ਸਕਦੇ ਜੋ ਮਾਮਲਾਤ ਇਸ ਵੇਲੇ ਚੱਲਣ ਡਏ ਨੇ, ਜਾਂ ਦੂਜੇ ਜਿੰਨੇ ਵੀ ਤੁਹਾਡੇ ਸਾਲੇ ਸੂਲੇ ਨੇ ਜਿੰਨੇ, ਤੇ ਉਹ ਬਲਕਿ ਉਹ ਤੇ ਹੁਣ ਮੁਲਕੀ ਲੈਵਲ ਦੇ ਹੀ ਸਾਲੇ ਨੇ ਜਨਾਬ, ਤੁਹਾਡੇ ਇਕੱਲੇ ਤੇ ਨਹੀਂ ਉਹ ਸਾਲੇ। ਮਤਲਬ ਕਿ ਤੁਸੀਂ ਕਿਉਂਕਿ ਅੱਛਾ ਹੁਣ ਇਹ ਗੱਲ ਨੂੰ ਪਤਾ ਨਹੀਂ ਬੰਦੇ ਕਿੱਧਰ ਦੀ ਕਿੱਧਰ ਲੈ ਜਾਂਦੇ ਨੇ। ਮੇਰੇ ਕਹਿਣ ਦਾ ਮਤਲਬ ਹੈ ਕਿ ਭਾ ਸਫਦਰ ਇੱਕ ਮੁਲਕੀ ਲੈਵਲ ਦਾ ਅਸਾਸਾ ਨੇ। ਜਦੋਂ ਉਹ ਖੁਦ ਮੁਲਕੀ ਲੈਵਲ ਦਾ ਅਸਾਸਾ ਨੇ ਤੇ ਉਹਨਾਂ ਦੇ ਜਿਹੜੇ ਫਿਰ ਉਹਨਾਂ ਦੀ ਬੇਗਮ, ਅਸੀਂ ਸਾਰੇ ਹੀ ਉਹਨਾਂ ਨੂੰ ਬਾਜੀ ਆਨੇ, ਤੇ ਫਿਰ ਉਹ ਜਿਹੜੇ ਉਹਨਾਂ ਦੇ ਸਾਲੇ ਬਣਦੇ ਨੇ ਮੁਲਕੀ ਲੈਵਲ ਦੇ ਹੀ ਸਾਲੇ ਨੇ ਨਾ ਸਾਰੇ। ਉਹ ਕੋਈ ਐਸਾ ਮਸਲਾ ਨਹੀਂ ਹੈ ਕਿਸੇ ਹੋਰ ਪਾਸੇ ਗੱਲਾਂ ਨਾ ਲੈ ਜਾਣਾ। ਫਿਰ ਭਾਜੀ ਨੇ ਉੱਥੇ ਵੀ ਗੱਲ ਕੀਤੀ ਹੈ ਵੀ ਇਹ ਜਿਹੜੀਆਂ ਪਾਰਟੀਆਂ ਨੇ, ਸੁਣਾਇਆ ਉਹਨਾਂ ਨੇ ਨੌਂ ਨੂੰ, ਆਪਣਾ ਧੀ ਨੂੰ, ਤੇ ਅਸਲ ਦੇ ਵਿੱਚ ਆਖਿਆ ਉਹਨਾਂ ਨੇ ਧੀ ਨੂੰ ਤੇ ਸੁਣਾਇਆ ਨੌਂ ਨੂੰ ਹੈ। ਉਹਨਾਂ ਨੇ ਆਖਿਆ ਵੀ ਇਹ ਗਿਲਗਿਤ ਬਲਤਿਸਤਾਨ 'ਚ ਉਹਨਾਂ ਨੇ ਆਵਾਮ ਦੇ ਜੰਮੇ ਗਫੀਰ ਨਾਲ ਤਕਰੀਰ ਕਰਦਿਆਂ ਆਖਿਆ ਵੀ ਇਹ ਇਸਤਹਿਕਾਮ ਪਾਰਟੀ ਰਾਤੋਂ ਰਾਤ ਕਿੱਥੋਂ ਆ ਗਈ ਹੈ। ਇਹ ਜਹਾਂਗੀਰ ਤਰੀਨ ਤੇ ਅਲੀਮ ਖਾਨ ਵਰਗੇ ਬੰਦੇ ਡਰਾਇੰਗ ਰੂਮਾਂ ਦਾ ਖੇਡ ਖੇਡਦੇ ਨੇ ਤੇ ਸਿਆਸਤ 'ਚ ਆ ਜਾਂਦੇ ਨੇ। ਮਤਲਬ ਸਿੱਧਾ ਉਹਨਾਂ ਨੇ ਕਿਹਾ ਵੀ ਪਾਕਿਸਤਾਨ ਇਸਤਹਿਕਾਮ ਸਿਆਸੀ ਵਫਾਦਾਰੀਆਂ ਤਬਦੀਲ ਕਰਨ ਵਾਲਿਆਂ ਦੀ ਜਮਾਤ ਹੈ ਤੇ ਜਮਹੂਰੀਅਤ ਤੇ ਵੋਟ ਦੀ ਇਹਨਾਂ ਨੇ ਇੱਜ਼ਤ ਕੀ ਕਰਨੀ ਹੈ। ਪੀਟੀਆਈ ਨੂੰ ਤਾਂ ਉੱਥੇ ਵੈਸੇ ਹੀ ਖੁੱਡੇ ਲੈਣ ਲਾਇਆ, ਮਤਲਬ ਨਿਸ਼ਾਨ ਹੀ ਖੋਲ੍ਹਿਆ। ਉੱਥੇ ਵੀ ਪੀਟੀਆਈ ਨੂੰ ਇਲੈਕਸ਼ਨ ਨਹੀਂ ਲੜਨ ਦੇ ਰਹੇ। ਤੇ ਉਹਦੇ ਵਿੱਚ ਪੀਟੀਆਈ ਦੇ ਵੀ ਮੈਂ ਸੁਣਿਆ ਵੀ ਕਈ 1 2 4 ਲੀਡਰ ਐਸੇ ਨੇ ਜਿਨ੍ਹਾਂ ਨੇ ਆਪੇ ਹੀ ਵਿੱਚੋਂ ਆਖਿਆ ਵੀ ਤੁਸੀਂ ਚੁੱਪ ਕਰਕੇ ਇੰਜੀ ਕਰ ਲਓ, ਠੀਕ ਹੈ ਨਾ। ਉਹ ਵੀ ਰਲੇ ਨੇ, ਮਤਲਬ ਰਲੀਆਂ ਹੀ ਚੁਗ ਰਹੀਆਂ ਨੇ। ਤੇ ਦੂਸਰੇ ਪਾਸੇ ਉਹਨਾਂ ਨੇ ਹੁਣ ਇਸਤਹਿਕਾਮ ਪਾਰਟੀ ਨੂੰ ਛੱਡਿਆ ਇਹਨਾਂ ਦੇ ਮੁਕਾਬਲੇ 'ਚ। ਹੁਣ ਵੇਖਦੇ ਹਾਂ ਇਸਤਹਿਕਾਮ ਪਾਰਟੀ ਜਿੱਤਦੀ ਹੈ ਉੱਥੇ, ਕਿਉਂਕਿ ਜਰਨੈਲਾਂ ਦੀ ਪਾਰਟੀ ਮੈਨੂੰ ਲੱਗਦਾ ਇਸਤਹਿਕਾਮ ਜਿੱਤੇਗੀ, ਕਿਉਂਕਿ ਜਰਨੈਲ ਹੁਣ ਮਜ਼ੀਦ ਨੂਨ ਲੀਗ ਨੂੰ ਉੱਥੇ ਨਹੀਂ ਦੇਣਾ ਚਾਹੁੰਦੇ ਹੋਣੇ। ਬਾਕੀ ਕੋਈ ਪਤਾ ਨਹੀਂ, ਆਖਰੀ ਮਿੰਟ ਕੋਈ ਹੋ ਜਾਏ ਸੌਦਾ ਸ਼ੌਦਾ ਤੇ ਇਸਤਹਿਕਾਮ ਪਾਰਟੀ ਨੂੰ ਇੱਕ ਵਾਰੀ ਫੇਰ ਪਹਿਲਾਂ ਵੀ ਤਾਂ ਇਸਤੇਮਾਲ ਕਰਕੇ ਸੁੱਟ ਛੱਡੀ ਸੀ। ਜਹਾਂਗੀਰ ਤਰੀਨ ਸਾਹਿਬ ਤੇ ਅਲੀਮ ਖਾਨ ਨੂੰ ਫਾਰਗ ਕਰ ਛੱਡਿਆ ਸੀ ਵਿਚਾਰਿਆਂ ਨੂੰ। ਹੁਣ ਵੇਖਦੇ ਹਾਂ ਅੱਗੋਂ ਕੀ ਹੁੰਦਾ। ਬਹਰਹਾਲ ਇਹ ਮਾਮਲਾਤ ਜਿਹੜੇ ਨੇ ਜਨਾਬ, ਇਹ ਸਾਰੇ ਫਸ ਗਏ ਨੇ ਇਸ ਵੇਲੇ। ਭਾ ਸਫਦਰ ਹੋਰੀ ਉੱਥੇ ਹਥਿਆਰ ਚੁੱਕੀ ਫਿਰਦੇ ਨੇ ਹੁਣ, ਤੇ ਮੁੱਢ ਤੇ ਰੱਖੀ ਫਿਰਦੇ ਨੇ ਹਥਿਆਰ। ਯਕੀਨ ਕਰੋ, ਇਹ ਥੋੜਾ ਜਿਹੜਾ ਹੈ ਪਤਾ ਨਹੀਂ ਉੱਥੇ ਇੰਤਖਾਬੀ ਨਿਸ਼ਾਨ ਇਹਨਾਂ ਨੂੰ ਸ਼ੇਰ ਹੀ ਲੱਭਾ ਜਾਂ ਥੋੜਾ ਲੱਭਾ। ਬਹਰਹਾਲ ਅਗਰ ਭਾ ਸਫਦਰ ਜਮਾਤ ਬਣਾਉਣ ਨਾ ਜਨਾਬ, ਤੇ ਇਹਨਾਂ ਦਾ ਇੰਤਖਾਬੀ ਨਿਸ਼ਾਨ ਜਿਹੜਾ ਜਾਂ ਦੁਰਮਟ ਹੋਣਾ ਚਾਹੀਦਾ ਜਾਂ ਥੋੜਾ ਹੋਣਾ ਚਾਹੀਦਾ। ਤੇ ਜੇ ਭਾਜੀ ਇਹ ਟਾਈਮ ਤੇ ਚਲਾਇਆ ਹੁੰਦਾ ਨਾ ਥੋੜਾ, ਇਹ ਵੀ ਮੇਰੀ ਗੱਲ ਯਾਦ ਰੱਖੋ, ਜੇ ਸਰਕਾਰ ਨੇ ਇਹ ਟਾਈਮ ਤੇ ਥੋੜਾ ਚਲਾਇਆ ਹੁੰਦਾ ਨਾ, ਤੇ ਅੱਜ ਆਹ ਦਿਨ ਨਾ ਵੇਖਣੇ ਪੈਂਦੇ, ਨਾ ਤੁਹਾਨੂੰ ਤੇ ਨਾ ਹੋਰ ਕਈ ਸਾਰੀ ਆਵਾਮ ਨੂੰ। ਮਤਲਬ ਇਹ ਰਾਹ ਖੁੱਲ੍ਹੇ ਹੁੰਦੇ, ਇਹ ਪਰੇਸ਼ਾਨੀਆਂ ਖਤਮ ਹੁੰਦੀਆਂ ਲੋਕਾਂ ਦੀਆਂ। ਤੇ ਤੁਸੀਂ, ਮੇਰਾ ਖਿਆਲ ਹੈ ਕਿ ਇਹ ਉਹਨਾਂ ਇਲਾਕਿਆਂ ਦੇ ਵਿੱਚ ਜਿਹੜੀ ਖਿਦਮਾਤ ਅੰਜਾਮ ਦੇ ਰਹੇ ਹੋ, ਇਹਦੇ ਨਾਲ ਦੀ ਹੋਰ ਕੋਈ ਕੰਮ ਕੋਈ ਕਰ ਨਹੀਂ ਸਕਦਾ ਜੋ ਜਨਾਬ ਕਰ ਰਹੇ ਨੇ। ਅਸੀਂ ਤੇ ਸਤਾਇਸ਼ ਹੀ ਕਰ ਸਕਦੇ। ਦੂਜੇ ਪਾਸੇ ਸੁਣ ਲਓ, ਪਹਿਲਾਂ ਪੰਜਾਬ ਨੇ ਕਣਕ ਜਿਹੜੀ ਗੰਦਮ ਹੈ ਉਹਦੀ ਜਿਹੜੀ ਤਰਸੀਲ ਸੀ, ਨਕਲੋ ਹਮਲ ਸੀ, ਉਹ KPK ਦੇ ਵਿੱਚ ਬੰਦ ਕੀਤੀ ਸੀ। ਹੁਣ ਸਿੰਧ ਵਾਲਿਆਂ ਨੇ ਵੀ ਫੈਸਲਾ ਕਰ ਦਿੱਤਾ, ਉਹਨਾਂ ਨੇ ਵੀ ਜਿਹੜੀ ਨਕਲੋ ਹਮਲ ਹੈ ਗੰਦਮ ਦੀ, ਉਹ ਉਹਨਾਂ ਨੇ ਵੀ ਦੂਜੇ ਸੂਬਿਆਂ ਦੇ ਵਿੱਚ ਬੰਦ ਕਰ ਦਿੱਤੀ ਹੈ। ਅੱਛਾ, ਹੁਣ ਰੌਲਾ ਇਹ ਹੈ ਕਿ ਕਣਕ ਸਿੰਧ ਔਰ ਪੰਜਾਬ ਤੇ ਪੈਦਾ ਕਰਦਾ ਹੈ, ਬਲੂਚਿਸਤਾਨ ਔਰ KP 'ਚ ਉਨੀ ਕਣਕ ਨਹੀਂ ਹੁੰਦੀ ਜਿੰਨੀ ਉਹਨਾਂ ਦੀ ਲੋੜ ਹੈ, ਪਰ ਉੱਥੋਂ ਅਸੀਂ ਦੂਸਰੀਆਂ ਸ਼ੈਵਾਂ ਲੈਂਦੇ ਹਾਂ। ਸਾਡਾ ਆਇਨ ਵੀ ਕਹਿੰਦਾ ਹੈ ਵੀ ਜਿਹੜਾ ਸੂਬਿਆਂ ਦੇ ਦਰਮਿਆਨ ਤਰਸੀਲ ਹੈ ਚੀਜ਼ਾਂ ਦੀ, ਉਹ ਨਹੀਂ ਰੋਕੀ ਜਾ ਸਕਦੀ। ਹੁਣ ਇੱਕ ਪਾਸੇ ਪੀਪਲਸ ਪਾਰਟੀ, ਬਿਲਾਵਲ ਦੀ ਹਕੂਮਤ, ਦੂਜੇ ਪਾਸੇ ਮਰੀਮ ਨਵਾਜ਼ ਦੀ, ਇਹਨਾਂ ਨੇ ਜਨਾਬ ਹਰ ਸ਼ੈ ਬੰਦ ਕਰ ਦਿੱਤੀ ਹੈ। ਹੁਣ ਅਗਰ ਖੈਬਰ ਪਖਤੂਨਖਵਾ ਵਾਲੇ ਉੱਥੋਂ ਬਿਜਲੀ ਬੰਦ ਕਰ ਦੇਣ, ਫਿਰ ਇਹ ਕਿਹੜੇ ਪਾਸੇ ਨੂੰ ਜਾਣਗੇ? ਗੈਸ ਬੰਦ ਕਰ ਦੇਣ, ਬਿਜਲੀ ਬੰਦ ਕਰ ਦੇਣ, ਫਿਰ ਕਿਹੜੇ ਪਾਸੇ ਨੂੰ ਜਾਣਗੇ? ਮਤਲਬ ਕੋਈ ਹਯਾ ਨੂੰ ਹੱਥ ਮਾਰੋ ਯਾਰ।
ਉਧਰੋਂ ਬਿਲਾਵਲ ਜ਼ਰਦਾਰੀ ਸਾਹਿਬ ਕਹਿੰਦੇ ਸਨ ਵੀ ਉਹਨਾਂ ਨੇ ਜਿਹੜੇ ਫੈਸਲ ਕਰੀਮ ਕੁੰਡੀ ਸਾਹਿਬ ਨੇ ਉਹਨਾਂ ਨੇ ਬਿਲਾਵਲ ਜ਼ਰਦਾਰੀ ਸਾਹਿਬ ਨਾਲ ਮੁਲਾਕਾਤ ਕੀਤੀ ਤੇ ਬਿਆਨ ਇਹ ਛੱਡਿਆ ਵੀ ਮੈਂ ਚੇਅਰਮੈਨ ਸਾਹਿਬ ਕੋਲੋਂ ਰਿਕੁਐਸਟ ਕੀਤੀ ਹੈ ਵੀ ਕਣਕ ਦਾ ਬੜਾ ਆਟੇ ਦਾ ਬੜਾ ਰੌਲਾ ਬਣਿਆ ਹੈ ਖੈਬਰ ਪਖਤੂਨਖਵਾ 'ਚ ਸਾਡਾ ਮਸਲਾ ਹੱਲ ਕਰੋ। ਉਹਨਾਂ ਨੇ ਬਜਾਏ ਮਸਲਾ ਹੱਲ ਕਰਨ ਦੀ ਉਹਨਾਂ ਨੂੰ ਇਹ ਆਖਿਆ ਵੀ ਮਸਲਾ ਹੱਲ ਕਰਾਂਗੇ ਤੇ ਦੂਸਰੇ ਪਾਸੇ ਜਨਾਬ ਸਿੰਧ ਗਵਰਨਮੈਂਟ ਨੇ ਐਨ ਉਸੇ ਦਿਨ ਜਿਹੜਾ ਗੰਦਮ ਦੀ ਤਰਸੀਲ ਦੇ ਉੱਤੇ ਪਾਬੰਦੀ ਲਾਤੀ। ਫਿਰ ਇਹ ਘੁੰਮਣ ਘੇਰੀਆਂ ਨੇ ਜ਼ਾਹਿਰ ਹੈ। ਫਿਰ ਜੇ ਕੋਈ ਆਖੇ ਵੀ ਤੁਸੀਂ ਇਹ ਮੁਲਕ ਤੋੜਨ ਵਾਲੀਆਂ ਗੱਲਾਂ ਕਰਦੇ ਹੋ ਤਾਂ ਗੱਲ ਪੈ ਜਾਂਦੇ ਨੇ ਵੀ ਹਾਂ ਤੂੰ ਮੁਲਕ ਤੋੜਨ ਦੀ ਗੱਲ ਕਿਵੇਂ ਕੀਤੀ ਹੈ। ਉਹ ਭਾਈ ਜੀ ਜਿਹੜਾ ਬੰਦਾ ਤੁਹਾਨੂੰ ਸਮਝਾਉਂਦਾ ਹੈ ਨਾ, ਜਿਵੇਂ ਕੋਈ ਬੰਦਾ ਆਖੇ ਵੀ ਪੁੱਤਰ ਡਿੱਗ ਨਾ ਪਈ, ਧਿਆਨ ਨਾਲ ਤੁਰ, ਡਿੱਗ ਨਾ ਪਈ, ਇਹਦਾ ਮਤਲਬ ਇਹ ਥੋੜੀ ਵੀ ਤੁਹਾਨੂੰ ਧੱਕਾ ਦੇ ਕੇ ਸੁੱਟ ਰਿਹਾ, ਉਹ ਤੁਹਾਨੂੰ ਆਂਦਾ ਡਿੱਗ ਨਾ ਪਈ, ਨਾ ਕਰੇ ਕੰਮ। ਇਹਨਾਂ ਨੂੰ ਜਿਹੜਾ ਬੰਦਾ ਸਮਝਾਵੇ ਵੀ ਇੰਜ ਨਾ ਕਰੋ, ਵਫਾਕ ਕਮਜ਼ੋਰ ਹੁੰਦਾ, ਇੰਜ ਮੁਲਕ ਟੁੱਟ ਜਾਂਦੇ ਨੇ, ਤੇ ਇਹ ਆਂਦੇ ਨੇ ਓਹੋ ਤੁਸੀਂ ਮੁਲਕ ਤੋੜਨ ਦੀ ਗੱਲ ਕਰ ਦਿੱਤੀ। ਅੱਛਾ ਫਿਰ ਗੱਲ ਵੀ ਇਹੋ ਜਿਹੀ ਕਰਦੇ ਨੇ ਜਿਵੇਂ ਪਹਿਲੇ ਸਾਡੇ ਨਾਲ ਹਾਦਸਾ ਨਹੀਂ ਹੋਇਆ, ਕੋਈ ਅਲੋਕਾਰ ਗੱਲ ਕਰ ਦਿੱਤੀ ਬਈ 71 'ਚ ਤੋੜ ਚੜਿਆ ਨਾ। ਅਗਰ ਇੰਜ ਹੀ ਲੋਕਾਂ ਦੀ ਸੁਣੀ ਹੁੰਦੀ ਤੇ ਸ਼ਾਇਦ ਮੁਲਕ ਨਾ ਟੁੱਟਦਾ। 71 ਦੇ ਵਿੱਚ ਜਰਨੈਲਾਂ ਨੇ ਮੁਲਕ ਉਦੋਂ ਤੋੜ ਛੱਡਿਆ ਨਾ। ਉਸ ਵੇਲੇ ਦੇ ਆਰਮੀ ਚੀਫ ਨੇ ਯਾਹਿਆ ਖਾਨ ਨੇ ਆਪਣੇ ਸਾਥੀਆਂ ਸੱਜਣਾਂ ਨਾਲ ਰਲ ਕੇ ਮੁਲਕ ਨੂੰ ਤੋੜ ਛੱਡਿਆ। ਹੁਣ ਫਿਰ ਲੋਕੀ ਇਹ ਸਮਝਾਉਂਦੇ ਨੇ ਵੀ ਇਹ ਕੰਮ ਨਾ ਕਰੋ, ਇਹਨਾਂ ਨਾਲ ਮੁਲਕ ਕਮਜ਼ੋਰ ਹੁੰਦੇ ਨੇ, ਤੇ ਅੱਗੋਂ ਆਉਂਦੇ ਨੇ ਓਹੋ ਮੁਲਕ ਤੋੜਨ ਦੀ ਗੱਲ ਕਰ ਦਿੱਤੀ ਐਸੀ ਦੀ ਤੈਸੀ। ਅੱਗੇ ਚੱਲਨੇ ਜੀ। ਅੱਗੇ ਜਨਾਬ ਹੈ ਚੱਦੜ ਸਾਹਿਬ ਵਾਲਾ ਮਾਮਲਾ ਜਿਹੜਾ, ਇਹ ਚੱਦੜ ਸਾਹਿਬ ਵਾਲੇ ਮਾਮਲੇ 'ਚ ਅਸਦ ਤੂਰ ਸਾਹਿਬ ਨੇ ਇਹ ਆਖਿਆ ਵੀ ਬੜਾ ਹੀ ਅਫਸੋਸਨਾਕ ਤੇ ਸ਼ਰਮਨਾਕ ਮਾਮਲਾ ਹੈ। ਜੇ ਲੀਗੀ MPA ਸਾਕਬ ਚੱਦੜ ਦਾ ਤੇ ਅਦਾਕਾਰਾ ਦਾ ਕੋਈ ਆਪਸ ਦੇ ਵਿੱਚ ਰਾਬਤਾ ਸ਼ਾਬਤਾ ਹੈ ਸੀ, ਕੋਈ ਤਲਕ ਵਾਸਤਾ ਹੈ ਸੀ, ਤੇ ਉਸ ਤਲਕ ਵਾਸਤੇ ਦੇ ਵਿੱਚ ਕੋਈ ਗਿਫਟ ਸ਼ਿਫਟ ਇੱਕ ਦੂਜੇ ਨੂੰ ਦਿੱਤੇ ਨੇ, ਤੇ ਬੜੇ ਇਹ ਬੇਸ਼ਰਮ ਆਦਮੀ ਨੇ, ਘਟੀਆ ਆਦਮੀ ਨੇ। ਇਹ ਉਹਨਾਂ ਦੇ ਕਹਿਣੇ ਨੇ, ਮੈਂ ਨਹੀਂ ਅਲਫਾਜ਼ ਇਹੋ ਜਿਹੇ ਇਸਤੇਮਾਲ ਕਰਦਾ, ਤੁਹਾਨੂੰ ਪਤਾ, ਕੋਸ਼ਿਸ਼ ਕਰਦਾ, ਕਦੀ ਕੋਈ ਨਿਕਲ ਵੀ ਜਾਏ ਤੇ ਮਾਜ਼ਰਤ, ਲੇਕਿਨ ਕੋਸ਼ਿਸ਼ ਕਰਦਾ ਕਿ ਇਹੋ ਜਿਹੇ ਅਲਫਾਜ਼ ਨਾ ਕੱਢਾਂ। ਇਹ ਅਸਦ ਤੂਰ ਸਾਹਿਬ ਦਾ ਤੁਹਾਡੇ ਸਾਹਮਣੇ ਟਵੀਟ ਪੜ੍ਹ ਕੇ ਰੱਖ ਰਹੇ ਹਾਂ। ਉਹ ਕਹਿ ਰਹੇ ਨੇ ਕਿ ਮੁਬੈਨਾ ਤੌਰ ਤੇ ਤਹਾਇਫ ਦਿੰਦੇ ਰਹੇ ਨੇ ਤੇ ਹੁਣ ਵਾਪਸ ਮੰਗ ਰਹੇ ਨੇ, ਤੇ ਕਿਵੇਂ ਮੰਗ ਸਕਦੇ ਨੇ? इतना घटिया कोई कैसे हो सकता है कि अपने तहाइफ वापस मांग रहा है? और अगर मांगने पर झगड़ा हुआ है तो मोमना इकबाल ने वापस ना करके बिल्कुल ठीक किया है। और वकील मौसूफ मियाँ अली शफाक साहब के बारे गल कर रहे हैं कि वकील मौसूफ खातून अदाकारा पर इंतहाई घटिया कीचड़ उछाल रहे हैं। अगर दो बालग लोगों में कोई बाहमी तल्लक है, रजामंदी से है, तो वो दोनों फरीकैन में से एक फरीक पर कीचड़ उछालने का जवाज़ कैसे हो सकता है? वो कहते ने भी ये जड़ा गंद सुट रहे हैं वकील साहब ते चद्दड़ साहब मोमना इकबाल के उत्ते, अगर इन्हों का कोई तल्लक वास्ता सी, क्योंकि कल वकील साहब ने कहा कि जनाब ऑनलाइन टैक्नोलॉजी नहीं सी, ऑनलाइन तल्लक नहीं सी, ये जनाब फेस टू फेस सी, आमने सामने बह के, मतलब फिजिकल स्पेस के तल्लक सी। हुण गल्लां किहड़ियां करना चाहुंदे ने, की गल्लां करना चाहुंदे ने, उस पासे ना जाइए तो बेहतर है। तो बहरहाल वो हुण असद तूर साहब कहिंदे ने भी ये वकील साहब भी उन्हां दे उत्ते गंद सुट रहे हैं तो तोहफे भी वापस मांग रहे हैं, तो सब कुछ चलन की रहा। अच्छा जी, अगे जिहड़ी अज़मा बुखारी साहबा ने उन्होंने कहा है कि यह खातून नूं मुबैना हरासां करन दे हवाले नाल सूबाई वज़ीर इतलात साहबा जिहड़ियां ने उन्होंने कहा है कि मामला काफ़ी हसास है, इसलिए सोच समझ के बोलना चाहिए। एक पासे MPA तो दूसरी जानब एक खातून है। अज़मा बुखारी ने कहा कि खातून की इज्जत बचाना साडा अव्वलीन साडी तरजीह है, मगर मैं यही कहांगी कि हर तस्वीर के दो रुख हुंदे ने। सूबाई वज़ीर इतलात अज़मा बुखारी साहबा ने कहा कि MPA का जिहड़ा मौकफ है वो आप सामने आके देणगे। आखिरी गल यह है कि ये उन्हां दा ज़ाती मामला है, मतलब अज़मा बुखारी साहबा भी इहदे विच पैर नहीं ला रहे, वो भी पासे ते ने, उन्हां नूं भी पता नहीं कि बई किहड़ी पार्टी दे पिछे चौधरी है, क्योंकि इन्हां चों एक पार्टी के पिछे चौधरी निज़ामुद्दीन होना है तो एक पार्टी के पिछे किसी होर ने होना है। उन्होंने हुण समझ नहीं आउंदी भी किहड़ी पार्टी के पिछे कौन है, इसलिए हजे तेल ते तेल की धार वेखी जा रही भी किहड़ा मामला जिहड़ा चुकना है, किहड़े पासे नूं असीं गलबात करनी है। अच्छा जी, कोयटा हॉस्पिटल की जरा वीडियो वेख लो, उत्थे चूहे जिहड़े ने मरीज़ों का इलाज कर रहे हैं, डॉक्टर मौजूद कोई नहीं तो चूहे मौजूद ने और पूरी जिम्मेदारी दे नाल वो इलाज कर रहे हैं, नट्ठे फिर रहे हैं। तो इत्थों तुसीं आप ही हिसाब ला लो भी कोयटा वालियां नूं किड्डी क जबरदस्त किस्म की, उत्थे चौधरी साहब की हुकूमत है, चौधरी निज़ामुद्दीन की जरनैलों की, तो किड्डी क जबरदस्त उत्थे सहूलतां जिहड़ियां कोयटा वालियां नूं प्रोवाइड कीतियां जा रही ने। निश्तर हस्पताल दे विच फिर एक बारी ऑपरेशन थिएटर दे विच गफलत वरती गई है तो HIV स्क्रीनिंग तो बगैर ही मरीज़ का ऑपरेशन कर छड्डिया ते बाद च उस मरीज़ का HIV टेस्ट पॉजिटिव निकल आया। हुण सारे भज्जे फिरन डए ने भी हुण की करिए।
ਉੱਥੇ ਹੁਣ ਜਿਹੜੇ ਜਾਨ ਸ਼ੇਰ ਸਾਹਿਬ ਨੇ, ਜਿਹੜੇ ਮੁਲਤਾਨ ਤੋਂ ਰਿਪੋਰਟਰ ਨੇ, ਉਹ ਇਹ ਰਿਪੋਰਟ ਕਰ ਰਹੇ ਨੇ ਕਿ ਜ਼ਿਆਦਾਤਰ ਡਾਕਟਰ, ਸੀਨੀਅਰ ਡਾਕਟਰ ਸਾਹਿਬਾਨ ਜਿਹੜੇ ਨੇ ਉਹ 10 ਵਜੇ ਆਉਂਦੇ ਨੇ ਤੇ 12 ਵਜੇ ਆਪਣੇ ਪ੍ਰਾਈਵੇਟ ਕਲੀਨਿਕ ਤੇ ਚਲੇ ਜਾਂਦੇ ਨੇ। 2 ਘੰਟੇ ਦੇ ਵਿੱਚ ਉਹ ਆਉਂਦੇ ਨੇ, ਅੱਗੇ ਭਾਵੇਂ ਮੁਰਦਾ ਵੀ ਪਾ ਦਿਓ ਤੇ ਉਹ ਛੇਤੀ ਆਪਰੇਸ਼ਨ ਕਰਕੇ ਨਿਕਲ ਜਾਂਦੇ ਨੇ। ਕੋਈ ਸ਼ਾਇਦ ਚੈੱਕ ਹੀ ਨਹੀਂ ਕਰਦੇ, ਉਹਨਾਂ ਕੋਲ ਵੇਲਾ ਹੀ ਕੋਈ ਨਹੀਂ। ਤੇ ਇਹ ਉਹ ਕਹਿ ਰਹੇ ਨੇ ਕਿ ਸੂਰਤ ਹਾਲ ਉੱਥੇ ਬਣੀ ਹੈ। ਇਹ ਅੱਗੋਂ ਬॉयਜ਼ ਪਾਇਲਟ ਹਾਈ ਸਕੂਲ ਸੈਂਸਾ, ਉੱਥੇ ਮੁਸਲਸਲ ਦੂਸਰੇ ਰੋਜ਼ ਵੀ ਤਲਬਾ ਬੇਹੋਸ਼ ਹੋਣਾ ਸ਼ੁਰੂ ਹੋ ਗਏ ਨੇ। ਉਹਦੀ ਵਜ੍ਹਾ ਗਰਮੀ ਹੈ ਔਰ ਬਿਜਲੀ ਕੋਈ ਨਹੀਂ, ਪੱਖੇ ਬੰਦ ਕੀਤੇ ਨੇ ਤੇ ਬੱਚੇ ਜਿਹੜੇ ਨੇ ਉਹ ਇਸ ਵੇਲੇ ਭੁਗਤ ਰਹੇ ਨੇ ਇਸ ਗਰਮੀ ਨੂੰ। ਤੇ ਦੂਜੇ ਪਾਸੇ ਇਹ ਵੀਡੀਓ ਵੇਖੋ, ਇਹ ਇੱਕ ਵਾਵਡਾ ਦੇ SDO ਦਾ ਦਫ਼ਤਰ ਹੈ ਔਰ ਫੈਸਲਾ ਤੁਸੀਂ ਆਪ ਕਰ ਲਓ। ਇੱਥੇ ਵੇਖੋ ਪੱਖੇ ਹੀ ਪੱਖੇ ਚੱਲ ਰਹੇ ਨੇ, ਖਾਲੀ ਦਫ਼ਤਰ 'ਚ ਹੀ ਪੱਖੇ ਚੱਲ ਰਹੇ ਨੇ। ਉਧਰ ਸਕੂਲਾਂ ਦੇ ਵਿੱਚ ਪੱਖੇ ਬੰਦ ਕਰਾਏ ਨੇ। ਬਸ ਇਸੇ ਤਰੀਕੇ ਨਾਲ ਹੈ ਕਿ ਭਾ ਸਫਦਰ ਵਾਲਾ ਥੋੜਾ ਕਿਸੇ ਦੇ ਕੋਲ ਹੋਵੇ ਤੇ ਉਹ ਫਿਰ ਇੰਝ ਹੀ ਪੱਥਰ ਪੁੱਥਰ ਤੋੜ ਕੇ ਤੇ ਰਾਹ ਖੋਲ੍ਹੇ। ਮੇਰਾ ਮਤਲਬ ਹੈ ਕਿ ਜਿੱਥੇ ਜਿਹੜੇ ਮੇਨ ਸਵਿਚ ਨੇ ਉਹਨਾਂ ਦੇ ਉੱਤੇ ਹੀ ਥੋੜਾ ਮਾਰ ਕੇ ਕੋਈ ਤੋੜੇ ਤੇ ਫਿਰ ਚੱਲਣ ਸਕੂਲਾਂ ਦੇ ਵਿੱਚ ਬੱਚਿਆਂ ਦੇ ਉੱਤੇ ਪੱਖੇ। ਇਹੀ ਅਸੀਂ ਕਹਿ ਸਕਦੇ ਹਾਂ। ਤੇ ਹੋਰ ਇੱਥੇ ਕੀ ਗੱਲ ਕਰੀਏ। ਇਹ ਜ਼ਰਾ ਇੱਕ ਤਸਵੀਰ ਮੁਹੰਮਦ ਉਮੈਰ ਸਾਹਿਬ ਨੇ ਲਾਈ ਹੈ। ਇਹ ਗਰੀਬ ਆਦਮੀ ਹੈ, ਉਹਦੇ ਗੁਬਾਰੇ ਵੇਚ ਰਿਹਾ ਹੋਣਾ ਕਿਤੇ, ਤੇ ਉਹਦੇ ਗੁਬਾਰੇ ਫੜ ਕੇ ਲੈ ਕੇ ਜਾ ਰਹੇ ਨੇ ਬਲਦੀਆ ਵਾਲੇ ਜਾਂ ਜਿਹੜਾ ਵੀ ਇਹ ਪੈਰਾ ਵਗੈਰਾ ਜਿਹੜੀ ਵੀ ਅਥਾਰਟੀ ਬਣਾਈ ਹੈ। ਹੁਣ ਦੱਸੋ, ਇਹ ਗਰੀਬ ਦੇ ਜਿਹੜੇ ਗੁਬਾਰੇ ਤੁਰ ਫਿਰ ਕੇ ਵੇਚ ਰਿਹਾ ਹੋਣਾ ਨਾ, ਇਹ ਗੁਬਾਰੇ ਵੇਚਣ ਨਾਲ ਮੁਲਕ ਦੀ ਸਲਾਮਤੀ ਤੇ ਕਿਹੜਾ ਖਤਰਾ ਬਣ ਜਾਣਾ ਹੈ, ਇਹ ਸਾਡੀ ਸਮਝ ਤੋਂ ਬਿਲਕੁਲ ਬਾਹਰ ਹੈ। ਅਗਲੀ ਜਿਹੜੀ ਗੱਲ ਹੈ ਉਹ ਗਰੀਬ ਸ਼ਹਿਰੀ ਇੱਕ ਆਪਣਾ ਅਹਵਾਲ ਦੱਸ ਰਿਹਾ। ਕਹਿੰਦਾ ਕਿ ਇਮਰਾਨ ਖਾਨ ਦੇ 3 ਸਾਲ ਕਰੋਨਾ ਦੇ ਨਾਲ ਵੀ ਸਭ ਕੁਝ ਚੱਲਦਾ ਰਿਹਾ। ਕੀ ਕਹਿੰਦਾ ਮਾੜਾ ਬੰਦਾ, ਸੁਣੋ। ਇਮਰਾਨ ਖਾਨ ਨੇ ਤੇ ਮਈਸ਼ਤ ਦਾ ਬੇੜਾ ਗਰਕ ਕੀਤਾ ਜੇ ਕਰੋਨਾ ਦੇ ਵਿੱਚ ਅਗਰ ਉਹ 3 ਸਾਲ ਤੁਹਾਨੂੰ ਲੈ ਕੇ ਚੱਲ ਸਕਦਾ, ਇਹ ਵੀ ਮਈਸ਼ਤ ਦਾ ਬੇੜਾ ਗਰਕ ਕੀਤਾ। ਇੱਕ ਬੰਦਾ ਲੋਕਡਾਊਨ ਦੇ ਵਿੱਚ ਫਸਿਆ ਹੈ। ਅਸੀਂ ਸਾਰੀ ਜ਼ਿੰਦਗੀ ਨੂਨ ਲੀਗ ਨੂੰ ਵੋਟ ਪਾਇਆ, ਸਾਡੇ ਦਾਦੇ ਪਰਦਾਦੇ ਤੋਂ ਲੈ ਕੇ ਨੂਨ ਲੀਗ। ਲੇਕਿਨ ਜਿਹੜੀ ਹਕੀਕਤ ਹੈ ਅਸੀਂ ਉਹੀ ਬਿਆਨ ਕਰਾਂਗੇ ਨਾ। ਅਗਰ ਉਹ 2.5 ਸਾਲ 3 ਸਾਲ ਪੌਣੇ 3 ਸਾਲ ਹਕੂਮਤ ਕਰਕੇ ਜਾਂਦਾ ਪਿਆ ਹੈਗਾ, ਉਹਨੇ ਕਮ ਸੇ ਕਮ ਭੁੱਖੀ ਆਵਾਮ ਦੇ ਕਾਊਂਟਰ ਤੇ ਨਹੀਂ ਚੁੱਕੇ ਸੀ, ਉਹਨੇ ਭੁੱਖੀ ਆਵਾਮ ਦੀਆਂ ਰੇੜੀਆਂ ਤੇ ਨਹੀਂ ਚੁੱਕੀਆਂ ਸੀ, ਉਹਨਾਂ ਨੇ ਸਾਡੇ ਘਰਾਂ ਦੇ ਵਿੱਚ ਰਾਸ਼ਨ ਪਹੁੰਚਾਇਆ ਸੀ, ਉਹਨੇ ਸਾਡੇ ਘਰਾਂ ਦੇ ਵਿੱਚ ਵਜ਼ੀਫੇ ਪਹੁੰਚਾਏ ਸੀ, ਉਹਨੇ ਇੱਥੇ ਦਸਤਰਖਾਨ ਲਾਏ ਸਨ, ਉਹਨੇ ਇੱਥੇ ਰੈਸਟਗਾਹ ਬਣਾਏ ਸਨ। ਭਾਈ ਨਾ ਹੁਕਮਰਾਨਾਂ ਨੇ ਕਰਨਾ, ਨਾ ਤੁਸੀਂ ਕਰਨਾ ਨਾ ਅਸੀਂ ਕਰਨਾ। ਸੁਣ ਲਿਆ ਜੀ। ਇੱਥੇ ਮੈਂ ਕੀ ਤਬਸਰਾ ਕਰਾਂ, ਮੈਨੂੰ ਇੱਥੋਂ ਇਜਾਜ਼ਤ ਦਿਓ ਤੇ ਰੱਬ ਰੱਖ।